ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਨੂੰ ਬੇਨਤੀ ਹੈ, ਧੰਨ ਮਾਤਾ ਗੁਜਰ ਕੌਰ ਜੀ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਪਾਵਨ ਪਵਿੱਤਰ ਯਾਦ ਦੇ ਵਿੱਚ 27 ਦਸੰਬਰ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖਿਆ ਗਿਆ। ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਸਨਿਮਰ ਬੇਨਤੀ ਕਰਦਾ, ਸਾਰੇ ਰੁਝੇਵਿਆਂ ਨੂੰ ਛੱਡ ਕੇ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਮਾਤਾ ਜੀ ਨੂੰ, ਸਾਹਿਬਜ਼ਾਦਿਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨੇ। ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਭ ਨੇ ਪਹੁੰਚ ਕੇ ਅਸੀਸਾਂ ਗੁਰੂ ਪਿਤਾ ਦੀਆਂ ਲੈਣੀਆਂ ਨੇ। ਔਰ ਸਭ ਨੂੰ ਪਤਾ ਹੈ ਚੁਪਹਿਰਿਆਂ ਦੇ ਵਿੱਚ ਕਿਵੇਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਪ੍ਰਤੱਖ ਵਰਤਦੇ ਨੇ। ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਕਿਵੇਂ ਬਰਕਤਾਂ ਪਾਉਂਦੇ, ਕਿਵੇਂ ਘਰਾਂ ਦੇ ਵਿੱਚੋਂ ਦੁੱਖਾਂ ਨੂੰ, ਤਕਲੀਫਾਂ ਨੂੰ, ਰੋਗਾਂ ਨੂੰ ਦੂਰ ਕਰਦੇ ਨੇ, ਇਹ ਸਭ ਨੂੰ ਪਤਾ ਹੈ। ਇਹ 27 ਦਸੰਬਰ ਨੂੰ ਵਿਸ਼ੇਸ਼ ਕਰਕੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ, ਪਹੁੰਚਣਾ ਹੀ ਪਹੁੰਚਣਾ। ਜੇ ਕਿਤੇ ਠੰਡ ਵਗੈਰਾ ਮਹਿਸੂਸ ਹੋਣ ਲੱਗੇ, ਮਾਂ ਜੀ ਨੂੰ ਯਾਦ ਕਰ ਲਿਓ, ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ ਕਿ ਸਾਨੂੰ ਤੇ ਗੁਰੂ ਪਿਤਾ ਜੀ ਨੇ ਸਭ ਕੁਝ ਦਿੱਤਾ ਹੋਇਆ। ਉਹਨਾਂ ਦੇ ਥੱਲੇ ਵਿਛਾਉਣ ਨੂੰ ਵੀ ਕੁਝ ਨਹੀਂ ਸੀ, ਉੱਪਰ ਲੈਣ ਨੂੰ ਵੀ ਕੋਈ ਗਰਮ ਕੱਪੜਾ ਨਹੀਂ ਸੀ। ਅਸੀਂ ਤੇ ਪਦਾਰਥ ਛਕਦੇ ਹਾਂ, ਉਹਨਾਂ ਦੇ ਕੋਲ ਤੇ ਖਾਣ ਨੂੰ ਵੀ ਕੁਝ ਨਹੀਂ ਸੀ। ਜਦੋਂ ਮਾਂ ਜੀ ਨੂੰ ਇੱਦਾਂ ਪਿਆਰ ਵਿੱਚ, ਸਾਹਿਬਜ਼ਾਦਿਆਂ ਨੂੰ ਇੱਦਾਂ ਪਿਆਰ ਵਿੱਚ ਯਾਦ ਕਰੋਗੇ, ਫਿਰ ਠੰਡ ਠੁੰਡ ਮਹਿਸੂਸ ਨਹੀਂ ਹੋਏਗੀ। ਆਓ ਸਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਨੂੰ, ਆਪਣੇ ਪਰਿਵਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ 27 ਦਸੰਬਰ ਜੋ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਹੈ। ਸਾਰੇ ਪਰਿਵਾਰਕ ਮੈਂਬਰਾਂ ਨੇ ਬੇਨਤੀ। ਔਰ 8:30 ਵਜੇ ਸਵੇਰੇ ਸੰਗਤ ਦੇ ਰਾਮ ਤੀਰਥ ਰੋਡ ਵਿਖੇ ਆਉਣ ਦੇ ਲਈ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਇੱਥੇ ਲੈ ਵੀ ਆਉਣਗੀਆਂ ਔਰ ਸਮਾਪਤੀ ਤੋਂ ਬਾਅਦ ਤੁਹਾਨੂੰ ਉੱਥੇ ਛੱਡ ਵੀ ਦੇਣਗੀਆਂ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ। 30 ਦਸੰਬਰ ਦਿਨ ਸ਼ਨੀਵਾਰ ਸਵੇਰੇ 11 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਗੁਰਦੁਆਰਾ ਪੋਥੀਮਾਲਾ ਸਾਹਿਬ, NIT ਨੰਬਰ 1, ਫਰੀਦਾਬਾਦ ਵਿਖੇ। ਜਿੰਨੇ ਵੀ ਫਰੀਦਾਬਾਦ ਦੇ ਪ੍ਰੇਮੀ ਹੋ, ਦਿੱਲੀ ਦੀਆਂ ਸੰਗਤਾਂ ਨੇ, ਗੁੜਗਾਉਂ ਦੀਆਂ ਸੰਗਤਾਂ, ਅਲੀਗੜ੍ਹ ਦੀਆਂ ਸੰਗਤਾਂ, ਪਾਣੀਪਤ, ਸੋਨੀਪਤ ਵਾਲੇ, ਕਰਨਾਲ ਵਾਲੇ, ਅਸੰਧ ਵਾਲੇ, ਹੋਰ ਵੀ ਜਿਹੜੇ ਪ੍ਰੇਮੀ ਜੋ ਤੁਸੀਂ ਰੋਜ਼ ਪਰਿਵਾਰਕ ਮੈਂਬਰ ਜੁੜਦੇ ਹੋ, ਕਈਆਂ ਦੇ ਮੈਂ ਨਾਮ ਨਹੀਂ ਜਾਣਦਾ, ਕਈ ਸ਼ਹਿਰਾਂ ਦੇ ਇੱਕਦਮ ਵਿਸਰ ਵੀ ਜਾਂਦੇ ਨੇ, ਮਾਈਂਡ 'ਚੋਂ ਸਕਿਪ ਹੋ ਜਾਂਦੇ, ਪਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ। ਇਹ ਹਰਿਆਣੇ ਦੇ ਵਿੱਚ ਜੋ ਫਰੀਦਾਬਾਦ, ਇਹ ਫਰੀਦਾਬਾਦ ਇਲਾਕੇ ਦੇ ਵਿੱਚ ਪਹਿਲੀ ਵਾਰੀ ਅਸੀਂ ਇੱਦਾਂ ਚੁਪਹਿਰਾ ਜਪ ਤਪ ਸਮਾਗਮ ਕਰ ਰਹੇ ਹਾਂ, ਖੁੱਲ੍ਹੀ ਗਰਾਊਂਡ ਦੇ ਵਿੱਚ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਵਹੀਰਾਂ ਘੱਤ ਕੇ ਬਾਬਾ ਦੀਪ ਸਿੰਘ ਜੀ ਦੀਆਂ, ਗੁਰੂ ਰਾਮਦਾਸ ਪਿਤਾ ਦੀਆਂ ਖੁਸ਼ੀਆਂ ਲੈਣ ਵਾਸਤੇ ਪਹੁੰਚਣੀਆਂ ਨੇ। ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਚੁਪਹਿਰਿਆਂ ਵਿੱਚ ਵਰਤਦੇ ਨੇ, ਕਿਵੇਂ ਕਿਵੇਂ ਸਭ ਦੀਆਂ ਝੋਲੀਆਂ ਭਰਦੇ ਨੇ, ਕਿਵੇਂ ਕਿਵੇਂ ਸਭ ਦੇ ਬੰਧਨ ਕੱਟ ਕੇ ਇੱਕ ਇੱਕ ਪ੍ਰੇਮੀ ਨੂੰ ਹਜ਼ਾਰਾਂ ਹਜ਼ਾਰਾਂ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਇਹ ਮੇਰੀ ਬੇਨਤੀ ਹੈ ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਵੀ ਛੱਡ ਕੇ ਸਵੇਰੇ 10 ਵਜੇ 30 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਪੋਥੀਮਾਲਾ ਸਾਹਿਬ ਦੀ ਖੁੱਲ੍ਹੀ ਗਰਾਊਂਡ NIT ਨੰਬਰ 1 ਫਰੀਦਾਬਾਦ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣੀਆਂ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, 30 ਦਸੰਬਰ ਨੂੰ ਆਓ ਆਪੋ ਆਪਣੇ ਬੰਧਨ ਕਟਵਾਈਏ, ਆਪਣੇ ਪਰਿਵਾਰ ਦੀਆਂ ਖੁਸ਼ੀਆਂ ਜੋ ਵਧਾਉਣ ਵਾਸਤੇ, ਪਰਿਵਾਰ ਦੇ ਵਿੱਚ ਬਰਕਤਾਂ ਵਧਾਉਣ ਵਾਸਤੇ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਸਾਰਿਆਂ ਨੇ ਹੁਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ
ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਹਰ ਮਹੀਨੇ ਦੀ ਤਰ੍ਹਾਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਦੇ ਵਾਸਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਇਸ ਸਮੇਂ ਜਿੱਥੇ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਜੁੜੇ ਨੇ ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚ ਜੁੜ ਰਹੇ। ਸਭ ਤੋਂ ਪਹਿਲਾਂ ਜਿਹੜੇ ਪਰਿਵਾਰਕ ਮੈਂਬਰ ਇੱਥੇ ਬੈਠੇ ਜਾਂ ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ, ਸਾਰਿਆਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਮਾਣ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। YouTube ਦਾ ਲਿੰਕ ਜਿਹੜਾ ਤੁਹਾਡੇ ਤੱਕ ਪਹੁੰਚ ਚੁੱਕਿਆ, ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅੱਗੇ ਤੋਂ ਅੱਗੇ ਇਹ ਵੱਡਾ ਪੁੰਨ ਹੈ। ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਜੋੜਨ ਵਰਗਾ ਪੁੰਨ ਕੋਈ ਨਹੀਂ, ਤੋੜਨ ਵਰਗਾ ਪਾਪ ਕੋਈ ਨਹੀਂ। ਵੱਡਾ ਪੁੰਨ ਕਮਾਓ। ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ ਔਰ ਉਹਨਾਂ ਨੂੰ ਵੀ ਕਹੋ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰਨ ਬਾਰੇ, ਤਾਂ ਜੋ ਹੋਰ ਸੰਗਤਾਂ ਲਾਹਾ ਲੈ ਸਕਣ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬਾਪੂ ਜੀ ਚਮਕੜਾ ਮਾਰ ਕੇ ਬੈਠੇ। ਚਰਨਾਂ 'ਚ ਕੌਣ ਬੈਠਾ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਬੜੇ ਪਿਆਰ ਵਿੱਚ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਸਾਰੀ ਸੰਗਤ ਹਾਜ਼ਰੀ ਲਾਇਓ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ ਜੁੜ ਜਾਓ। ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ, 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 ਧੰਨ ਗੁਰੂ ਗੋਬਿੰਦ ਸਿੰਘ ਜੀ 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 ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ 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 ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ 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 ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਵਾਹਿਗੁਰੂ 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 ਸਾਰੇ ਗਰੁੱਪ ਵਾਹਿਗੁਰੂ ਹੋਰ ਉੱਚੀ ਹੋਰ ਉੱਚੀ
ਵਾਹਿਗੁਰੂ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ। ਧੰਨ ਬਾਬਾ ਦੀਪ ਦੀਪ ਸਿੰਘ ਜੀ। ਦੋ ਤਿੰਨ ਜ਼ਰੂਰੀ ਬੇਨਤੀਆਂ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਫੁੱਲ ਭਾਵੇਂ ਕਿੰਨੀ ਵੀ ਉੱਚੀ ਟਾਹਣੀ ਨਾਲ ਕਿਉਂ ਨਾ ਲੱਗ ਜਾਵੇ, ਸੁਣਿਓ, ਫੁੱਲ ਭਾਵੇਂ ਕਿੰਨੀ ਵੀ ਉੱਚੀ ਟਾਹਣੀ ਨਾਲ ਭਾਵੇਂ ਕਿਉਂ ਨਾ ਲੱਗ ਜਾਵੇ, ਪਰ ਉਹਦੀ ਜੜ ਮਿੱਟੀ ਦੇ ਵਿੱਚ ਲੱਗੀ ਰਹਿੰਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਜੜ ਮਿੱਟੀ ਵਿੱਚ ਲੱਗੇ ਹੋਣ ਦੇ ਕਾਰਨ ਉਹ ਫਿਰ ਖਿੜਿਆ ਰਹਿੰਦਾ ਹੈ, ਸੁਗੰਧੀ ਵੰਡਦਾ ਰਹਿੰਦਾ ਹੈ। ਪਿਆਰਿਆ, ਭਾਵੇਂ ਗੁਰੂ ਪਿਤਾ ਵੱਲੋਂ ਤੈਨੂੰ ਜਿੰਨੀਆਂ ਮਰਜ਼ੀ ਦਾਤਾਂ ਮਿਲ ਜਾਣ, ਭਾਵੇਂ ਜਿੰਨਾ ਮਰਜ਼ੀ ਤੂੰ ਵੱਡਾ ਹੋ ਜਾ, ਜਿੰਨੇ ਮਰਜ਼ੀ ਭਾਵੇਂ ਤੈਨੂੰ ਗੁਰੂ ਭਾਗ ਲਾਈ ਜਾਵੇ, ਪਰ ਇੱਕ ਚੀਜ਼ ਦਾ ਧਿਆਨ ਰੱਖੀ, ਜਿੰਨਾ ਮਰਜ਼ੀ ਵੱਡਾ ਹੁੰਦਾ ਜਾਈ, ਪਰ ਅੰਦਰੋਂ ਓਨਾ ਹੀ ਝੁਕਦਾ ਜਾਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬਾਹਰੋਂ ਜਿੰਨਾ ਵੱਡਾ ਹੋਣਾ ਹੈ, ਅੰਦਰੋਂ ਓਨਾ ਹੀ ਝੁਕਦੇ ਜਾਣਾ ਹੈ, ਝੁਕਦੇ ਜਾਣਾ ਹੈ, ਝੁਕਦੇ ਜਾਣਾ। ਮਹਾਰਾਜ, ਜੇ ਅੱਜ ਕੋਈ ਤੁਸੀਂ ਰੰਗ ਭਾਗ ਮੈਨੂੰ ਲਾਤੇ ਆ ਨਾ, ਮੈਂ ਨਿੱਕੀ ਜੀ ਜਗ੍ਹਾ ਤੋਂ ਸ਼ੁਰੂ ਹੋਇਆ ਸਾਂ, ਅੱਜ ਮੈਨੂੰ ਤੁਸੀਂ ਕੋਈ ਵੱਡਾ ਅਹੁਦਾ ਦੇ ਦਿੱਤਾ ਹੈ ਨਾ, ਇਹ ਮੇਰੀ ਚਤਰਾਈ ਨਹੀਂ। ਗੁਰੂ ਰਾਮਦਾਸ ਬਾਪੂ, ਬਾਬਾ ਦੀਪ ਸਿੰਘ ਬਾਪੂ, ਇਹ ਸਭ ਤੇਰੀ ਵਡਿਆਈ ਵਰਤ ਰਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬਾਹਰੋਂ ਉੱਚੇ ਬਣਦੇ ਜਾਓ, ਹੋਰ ਉੱਚੇ ਹੋਵੋ। ਜਿੰਨੀ ਤੁਹਾਡੀ ਮੰਨ ਲਓ ਦੁਨਿਆਵੀ ਕਮਾਈ ਹੈ, ਉਹ ਕਮਾਈ 'ਚ ਹੋਰ ਵਾਧਾ ਹੋਵੇ। ਅੱਜ ਛੋਟੇ ਅਹੁਦੇ ਤੇ ਕੱਲ ਨੂੰ ਹੋਰ ਵੱਡੇ ਅਹੁਦੇ ਤੇ ਪਹੁੰਚੋ। ਅੱਜ ਤੁਸੀਂ ਹਜ਼ਾਰਾਂ ਕਮਾਉਂਦੇ, ਕੱਲ ਨੂੰ ਲੱਖਾਂ ਕਮਾਉਣ ਵਾਲੇ ਬਣ ਜਾਓ। ਬਾਹਰੋਂ ਉੱਚੇ ਤੇ ਅੰਦਰੋਂ ਨੀਵੇਂ, ਇਹ ਚੀਜ਼ ਦਾ ਪੱਲਾ ਫੜ ਕੇ ਰੱਖਣਾ ਹੈ। ਤੇ ਜੇ ਅਧਿਆਤਮਕ ਪੱਖ ਤੋਂ ਵੀ ਕਮਾਈ ਵਧਣ ਲੱਗ ਪਏ, ਉਹਦਾ ਵੀ ਕਦੀ ਗੁਮਾਨ ਨਹੀਂ। ਜਿਉਂ-ਜਿਉਂ ਉਹ ਕਮਾਈ ਵੀ ਵੱਧਦੀ ਏ, ਤਿਉਂ-ਤਿਉਂ ਹੋਰ ਅੰਦਰੋਂ ਨੀਵਾਂ ਹੁੰਦਾ ਜਾ, ਨੀਵਾਂ ਹੁੰਦਾ ਜਾ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਹ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਹਾਂਜੀ, ਇਹ ਮੇਰੀ ਬੇਨਤੀ ਹੈ। ਜੜ ਜਿਹੜੀ ਹੈ ਨਾ, ਉਹਨੂੰ ਨਹੀਂ ਭੁੱਲਣਾ, ਉਹਨੂੰ ਨਹੀਂ ਭੁੱਲਣਾ, ਮੁੱਢ ਨੂੰ ਨਹੀਂ ਭੁੱਲਣਾ। ਹਾਂਜੀ, ਮੁੱਢ ਨੂੰ ਬਸ ਚੇਤੇ ਵਿੱਚ ਰੱਖਣਾ, ਮੁੱਢ ਨੂੰ ਯਾਦ ਵਿੱਚ ਰੱਖਣਾ ਕਿ ਮਹਾਰਾਜ ਸਭ ਤੁਹਾਡੀਆਂ ਵਡਿਆਈਆਂ ਕੰਮ ਕਰ ਰਹੀਆਂ ਨੇ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਫੁੱਲ ਖਿੜਿਆ ਹੀ ਉਦੋਂ ਤੱਕ ਰਹਿੰਦਾ ਜਦ ਤੱਕ ਉਹ ਮਿੱਟੀ ਨਾਲ, ਜੜ ਨਾਲ ਜੁੜਿਆ। ਜਦੋਂ ਜੜ ਨਾਲੋਂ ਟੁੱਟਦਾ, ਫਿਰ ਤੇ ਪਿਆਰਿਓ ਮੁਰਝਾ ਜਾਂਦਾ ਹੈ। ਹਾਂਜੀ, ਜਿੰਨੇ ਮਰਜ਼ੀ ਉੱਚੇ ਹੋਵੋ, ਪਰ ਆਪਣੀ ਜੜ ਨਹੀਂ ਛੱਡਣੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅਗਲੀ ਗੱਲ ਸੁਣ ਲਓ। ਇਸ ਤੋਂ ਬਾਅਦ ਮੈਂ ਕਹਿੰਦਾ, ਇਹ ਗੱਲ ਨੂੰ ਸੁਣਨ ਤੋਂ ਬਾਅਦ ਬੜਾ ਤੁਹਾਨੂੰ ਹੌਸਲਾ ਮਿਲੇਗਾ। ਬੜਾ ਲੋਕ ਤੁਹਾਡੀ ਪ੍ਰਸ਼ੰਸਾ ਕਰਨ ਜਾਂ ਨਿੰਦਿਆ ਕਰਨ, ਇਹਦੀ ਚਿੰਤਾ ਕਰਨੀ ਛੱਡ ਦਿਓ। ਅਸੀਂ ਕਈ ਵਾਰੀ ਟੈਨਸ਼ਨਾਂ ਪਾ ਲੈਨੇ ਦਿਮਾਗ ਤੇ। ਲੋਕ ਉਸਤਤੀ ਕਰਦੇ ਨੇ, ਅਸੀਂ ਫੁੱਲੇ ਨਹੀਂ ਸਮਾਉਂਦੇ।
ਤੇ ਜੇ ਲੋਕ ਕਿਤੇ ਸਾਡੀ ਨਿੰਦਿਆ ਕਰਨ ਲੱਗ ਪੈਣ ਦਿਮਾਗ ਤੇ ਬੋਝ ਪਾ ਲੈਨੇ ਆ। ਇਹ ਨਹੀਂ, ਲੋਕ ਪ੍ਰਸ਼ੰਸਾ ਕਰਨ ਜਾਂ ਨਿੰਦਿਆ ਕਰਨੇ ਦੀ ਚਿੰਤਾ ਛੱਡ ਦਿਓ। ਲੋਕਾਂ ਦਾ ਕੰਮ ਹੈ ਕਹਿਣਾ। ਬਸ ਇੱਕ ਗੱਲ ਦਾ ਤੁਸੀਂ ਧਿਆਨ ਰੱਖੋ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾ ਰਿਹਾ ਵਾਂ ਕਿ ਨਹੀਂ ਨਿਭਾ ਰਿਹਾ। ਬਸ ਆਹ ਚੀਜ਼ ਧਿਆਨ ਵਿੱਚ ਰੱਖੋ। ਲੋਕਾਂ ਦੀ ਪ੍ਰਸ਼ੰਸਾ, ਲੋਕਾਂ ਦੀ ਨਿੰਦਿਆ ਦੀ ਫਿਕਰ ਕਰਨੀ ਛੱਡ ਦਿਓ। ਜੋ ਜ਼ਿੰਮੇਵਾਰੀ ਤੁਹਾਡੀ ਲੱਗੀ ਏ ਉਹਨੂੰ ਇਮਾਨਦਾਰੀ ਨਾਲ ਨਿਭਾ ਰਹੇ ਹੋ ਕਿ ਨਹੀਂ ਨਿਭਾ ਰਹੇ। ਬਸ ਆਹ ਚੀਜ਼ ਦਾ ਧਿਆਨ ਰੱਖੋ। ਅਸੀਂ ਗ੍ਰਸਤੀ ਆ, ਗ੍ਰਸਤ ਜੀਵਨ ਦੀਆਂ ਡਿਊਟੀਆਂ ਇਮਾਨਦਾਰੀ ਨਾਲ ਨਿਭ ਰਹੀਆਂ ਨੇ। ਮੈਂ ਗੁਰੂ ਘਰ ਦਾ ਕੀਰਤਨੀਆ ਵਾਂ, ਮੈਂ ਗੁਰੂ ਘਰ ਦਾ ਗ੍ਰੰਥੀ ਆਂ, ਮੈਂ ਗੁਰੂ ਘਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾ ਰਿਹਾ ਵਾਂ ਕਿ ਨਹੀਂ ਨਿਭਾ ਰਿਹਾ। ਇਮਾਨਦਾਰੀ ਕੱਲੀ ਪੈਸੇ ਪੱਖੋਂ ਨਹੀਂ ਹੁੰਦੀ, ਉਹ ਵੀ ਹੁੰਦੀ ਏ, ਪਰ ਇਮਾਨਦਾਰੀ ਇਹ ਵੀ ਤੇ ਇਮਾਨਦਾਰੀ ਏ ਨਾ। ਤੇਰੀ ਡਿਊਟੀ 10 ਵਜੇ ਸ਼ੁਰੂ ਹੋ ਰਹੀ ਏ, ਤੂੰ 9:45 ਡਿਊਟੀ ਤੇ ਪਹੁੰਚ ਜਾ, ਇਹ ਇਮਾਨਦਾਰੀ। ਡਿਊਟੀ 10 ਵਜੇ ਸ਼ੁਰੂ ਹੋ ਰਹੀ, ਤੂੰ ਹਾਜ਼ਰੀ ਆ ਕੇ 10:30 ਲਾਉਣਾ, ਇਹ ਇਮਾਨਦਾਰੀ ਨਹੀਂ। ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਬੰਦਾ ਲਵੇ। ਆਇਆ ਸੀ ਇੱਕ ਮਿਸਤਰੀ ਮਹਾਂਪੁਰਖਾਂ ਦੇ ਕੋਲ। ਮਹਾਂਪੁਰਖੋ ਬਾਣੀ ਪੜਨ ਚ ਮਨ ਨਹੀਂ ਲੱਗਦਾ। ਕਹਿੰਦੇ ਦਿਹਾੜੀ ਕਿੰਨੀ? ਕਹਿੰਦਾ ਜੀ 12 ਆਨੇ। ਕਹਿੰਦੇ ਕੰਮ ਮਾਲਕ ਨੂੰ 100 ਰੁਪਏ ਦਾ ਕਰਕੇ ਦਿਆ ਕਰ, ਮਨ ਆਪੇ ਲੱਗ ਜਾਏਗਾ। ਹੈ ਜੀ, ਇਹ ਮੇਰੀ ਬੇਨਤੀ ਏ, ਬੇਨਤੀ। ਜਿੰਨੀ ਤਨਖਾਹ ਮਿਲਦੀ ਹੈ ਨਾ, ਉਹ ਤਨਖਾਹ ਤੋਂ ਵੱਧ ਤੁਸੀਂ ਆਪਣੇ ਮਾਲਕ ਨੂੰ ਕੰਮ ਕਰਕੇ ਦਿਓ। ਜਿੰਨੀ ਤਨਖਾਹ ਮਿਲਦੀ, ਇਮਾਨਦਾਰੀ ਆ ਹੈ। ਕੰਨੀ ਨਹੀਂ ਕਤਰਾਉਣੀ ਕੰਮ ਤੋਂ। ਇਹ ਨਹੀਂ ਕਿ ਤੁਸੀਂ ਮੇਰੀ ਡਿਊਟੀ ਲਾਈ ਜਾਂਦੇ ਹੋ, ਮੈਨੂੰ ਕਹੀ ਜਾਂਦੇ ਆ ਕੰਮ, ਮੈਨੂੰ ਆ ਕੰਮ ਕਹੀ। ਫਲਾਣਾ ਵੀ ਤੇ ਬੈਠਾ ਹੁੰਦਾ, ਉਹਦੀਆਂ ਡਿਊਟੀਆਂ ਕਿਉਂ ਨਹੀਂ ਲਾਉਂਦੇ? ਮੈਨੂੰ ਹੀ ਸਾਰੀਆਂ ਡਿਊਟੀਆਂ ਤੁਸੀਂ ਲਾਈਆਂ, ਇਹ ਨਹੀਂ ਕਦੀ ਜਵਾਬ ਦੇਣਾ। ਇਹ ਸੋਚਿਆ ਕਰੋ, ਸ਼ੁਕਰ ਏ ਆ ਭਾਵੇਂ ਮੇਰਾ ਦੁਨਿਆਵੀ ਮਾਲਕ ਹੈ, ਪਰਮੇਸ਼ਰ ਨੇ ਵੱਡਾ ਤੇ ਬਣਾਇਆ ਨਾ ਇਹਨੂੰ ਮੈਥੋਂ। ਸ਼ੁਕਰ ਏ ਵੱਡਿਆਂ ਦੀ ਨਿਗਾਹ ਦੇ ਵਿੱਚ ਮੈਂ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਫਿਰ ਵੇਖਿਓ ਗੁਰੂ ਕਿੰਨੀ ਬਰਕਤ ਪਾਏਗਾ। ਤੁਸੀਂ ਗੁਰੂ ਘਰ ਦੇ ਗ੍ਰੰਥੀ ਹੋ, ਗੁਰੂ ਘਰ ਦੇ ਸੇਵਾਦਾਰ, ਕੋਈ ਕੀਰਤਨ ਕਰਨ ਵਾਲਾ। ਮੈਂ ਆਪਣੀ ਗੱਲ ਕਰਦਾ, ਦੂਜਿਆਂ ਦੀ ਮੈਂ ਕੀ ਕਰਾਂ, ਆਪਣੀ ਗੱਲ ਕਰਦਾ। ਕੋਈ ਵੀ ਜ਼ਿੰਮੇਵਾਰੀ ਹੈ ਜੇ ਅਸੀਂ ਇਮਾਨਦਾਰੀ ਨਾਲ ਨਿਭਾ ਰਹੇ ਹਾਂ, ਫਿਰ ਤੇ ਗੁਰੂ ਦੀਆਂ ਘਨੇਰੀਆਂ ਖੁਸ਼ੀਆਂ। ਤੇ ਜੇ ਨਹੀਂ ਨਿਭਾ ਰਹੇ ਨਾ, ਮੈਂ ਉਹ ਲਫ਼ਜ਼ ਨਹੀਂ ਬੋਲਣੇ, ਮੈਂ ਇਹ ਕਹਿ ਸਕਦਾ, ਫਿਰ ਅਰਦਾਸ ਕਰੋ, ਬਾਪੂ ਜੀ ਮੈਨੂੰ ਬਲ ਬਖਸ਼ੋ, ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣ ਦੀ ਜਾਚ ਆ ਜਾਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਕਿਸੇ ਵੀ ਪੱਖ ਤੋਂ, ਭਾਵੇਂ ਦੁਨਿਆਵੀ ਪੱਖ ਹੈ, ਭਾਵੇਂ ਇਹ ਪਰਮਾਰਥ ਦਾ ਪੱਖ, ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਓ। ਫਿਰ ਲੋਕਾਂ ਦੀ ਟੈਨਸ਼ਨ ਰੱਖਣ ਦੀ ਲੋੜ ਨਹੀਂ। ਪ੍ਰਸ਼ੰਸਾ ਕਰਦੇ ਨੇ, ਨਿੰਦਿਆ, ਉਹਦੇ ਖਾਤੇ ਵਿੱਚ ਤੇਰਾ ਇੱਕ ਇੱਕ ਕਰਮ ਜਮਾ ਹੋ ਰਿਹਾ, ਇੱਕ ਇੱਕ ਕਰਮ ਉਹ ਵੇਖ ਰਿਹਾ, ਉਹ ਨੋਟ ਕਰ ਰਿਹਾ, ਨੋਟ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣੋ। ਵੇਖੋ, ਹਰ ਕੋਈ ਆਪਣੀ ਲਾਈਫ ਵਿੱਚ ਸਫਲ ਹੋਣਾ ਚਾਹੁੰਦਾ ਹੈ। ਅੱਜ ਜਿਸ ਮੁਕਾਮ ਤੇ ਮੈਂ ਹਾਂ, ਮੈਂ ਵੀ ਪਹੁੰਚਣਾ ਚਾਹੁੰਦਾ, ਹੋਰ ਮੈਨੂੰ ਮਰਤਬੇ ਮਿਲਣ। ਤੁਸੀਂ ਵੀ ਜਿੰਨੇ ਹੋ, ਜਿੱਥੇ ਵੀ, ਜਿਹੜੇ ਵੀ ਲੈਵਲ ਤੇ ਬੰਦਾ, ਉਹ ਕਹਿੰਦਾ ਮੈਂ ਤਰੱਕੀ ਕਰਾਂ। ਹਰ ਕੋਈ ਸਫਲ ਹੋਣਾ ਚਾਹੁੰਦਾ ਹੈ, ਸਫਲ ਹੋਣਾ ਹੈ ਜੀ। ਅੱਜ ਜਿੱਥੇ ਬੰਦਾ ਪਹੁੰਚਿਆ ਹੈ, ਬੰਦਾ ਕਹਿੰਦਾ ਹੋਰ ਮੈਂ ਤਰੱਕੀ ਕਰਾਂ। ਤੇ ਜੇ ਤਰੱਕੀ ਕਰਨੀ ਚਾਹੁੰਦੇ ਹੋ ਨਾ, ਤੇ ਵਰਤ ਰੱਖੋ, ਵਰਤ। ਵਰਤ ਤੁਸੀਂ ਕਹੋ ਇਹ ਕੀ ਕਹੀ ਜਾਂਦੇ? ਵਰਤਾਂ ਤੋਂ ਤੇ ਮਹਾਰਾਜ ਨੇ ਮਨਾ ਕੀਤਾ। ਮੈਂ ਖਾਣ ਪੀਣ ਦੇ ਵਰਤਾਂ ਦੀ ਗੱਲ ਨਹੀਂ ਕਰ ਰਿਹਾ। ਆ ਆਟਾ ਖਾਣਾ, ਉਹ ਨਹੀਂ ਖਾਣਾ, ਇਹ ਨਹੀਂ। ਜੇ ਜੀਵਨ ਵਿੱਚ ਸਫਲ ਹੋਣਾ ਹੈ ਨਾ, ਤੇ ਵਰਤ ਰੱਖੋ, ਵਰਤ ਰੱਖੋ ਗੰਦੀ ਸੋਚ ਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਗੰਦੀ ਸੋਚ ਨੂੰ ਆਪਣੇ ਦਿਮਾਗ ਚੋਂ ਕੱਢਣ ਦਾ ਵਰਤ ਰੱਖ ਲਓ, ਹੈ ਜੀ। ਗੰਦੀ ਨੀਅਤ ਦਾ ਵਰਤ ਰੱਖੋ। ਤੇਰੀ ਤੇ ਨੀਅਤ ਮਾੜੀ ਹੋ ਜਾਂਦੀ, ਕਿਸੇ ਦਾ ਘਰ ਵੇਖਦਾ, ਤੇਰੀ ਨੀਅਤ ਮਾੜੀ ਹੋ ਜਾਂਦੀ, ਹੈ ਜੀ। ਕਿਸੇ ਕੋਲ ਮਾਇਆ ਵੇਖਦਾ, ਤੇਰੀ ਨੀਅਤ ਖੋਟੀ ਹੋ ਜਾਂਦੀ। ਕਿਹੜਾ ਢੰਗ ਅਪਣਾਵਾਂ ਇਹਦੇ ਕੋਲੋਂ ਕਢਾਣਾ, ਹੈ ਜੀ। ਗੰਦੀ ਨੀਅਤ ਦਾ ਵਰਤ ਰੱਖੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਵਰਤ ਰੱਖਣਾ ਹੈ ਨਾ ਤਰੱਕੀ ਕਰਨ ਦੇ ਲਈ, ਤੇ ਰੱਖੋ ਗੰਦੇ ਵਿਚਾਰਾਂ ਦਾ ਵਰਤ। ਗੰਦੇ ਵਿਚਾਰਾਂ ਦਾ
ਜਿੰਨਾ ਵੀ ਹੋ ਸਕੇ ਆਪਣੇ ਵਿਚਾਰਾਂ ਨੂੰ ਕੰਟਰੋਲ 'ਚ ਕਰੋ, ਇਮੋਸ਼ਨਸ ਨੂੰ ਕੰਟਰੋਲ 'ਚ ਕਰੋ ਜਿੰਨਾ ਵੀ ਹੋ ਸਕੇ। ਜੇ ਅੱਗੇ ਵਧਣਾ ਚਾਹੁੰਦੇ ਆ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਹੈ। ਜੀਵਨ ਵਿੱਚ ਤਰੱਕੀ ਚਾਹੁੰਦੇ ਹੋ ਤੇ ਵਰਤ ਰੱਖਣੇ ਸ਼ੁਰੂ ਕਰੋ। ਗੰਦੀਆਂ ਸੋਚਾਂ ਦੇ ਵਰਤ, ਗੰਦੀਆਂ ਵਿਚਾਰਾਂ ਦੇ ਵਰਤ, ਗੰਦੀ ਨੀਅਤ ਦਾ ਵਰਤ ਆ ਰੱਖੋ ਸਾਰੇ। ਇਹ ਮੇਰੀ ਬੇਨਤੀ। ਅਗਲੀ ਗੱਲ ਸੁਣੋ, ਫਿਰ ਆਪਾਂ ਸ਼ਬਦ ਪੜਾਂਗੇ। ਉਮਰ ਜਾਇਆ ਕਰ ਦਿੱਤੀ, ਲੋਕਾਂ ਨੇ ਦੂਜਿਆਂ ਦੇ ਵਜੂਦ ਵਿੱਚ ਨੁਕਸ ਕੱਢਦੇ ਦੂਜਿਆਂ ਦੇ ਵਜੂਦ ਵਿੱਚ ਨੁਕਸ ਕੱਢਦੇ ਅਸੀਂ ਆਪਣੀ ਉਮਰ ਜਾਇਆ ਕਰਦੇ ਨੇ। ਫਲਾਣਾ ਆਹ ਕਰਦਾ, ਫਲਾਣਾ ਆਹ ਕਰਦਾ, ਉਹਨੇ ਆਹ ਕੀਤਾ, ਉਹਨੇ ਆਹ ਕੀਤਾ। ਆਪਣੀ ਪੀੜ੍ਹੀ ਹੇਠਾਂ ਸੋਟਾ ਨਹੀਂ ਮਾਰਦੇ। ਉਮਰ ਜਾਇਆ ਕਰ ਦਿੱਤੀ, ਲੋਕਾਂ ਨੇ ਦੂਜਿਆਂ ਦੇ ਵਜੂਦ ਵਿੱਚ ਨੁਕਸ ਲੱਭਦੇ ਉਹ ਜੇ ਇੰਨਾ ਹੀ ਖੁਦ ਨੂੰ ਤਰਾਸ਼ਿਆ ਹੁੰਦਾ ਤੇ ਅੱਜ ਬੰਦੇ ਤੋਂ ਫਰਿਸ਼ਤੇ ਬਣ ਜਾਂਦੇ। ਆਖੋ ਸਤਿ ਸ੍ਰੀ ਅਕਾਲ। ਜੇ ਕਿਤੇ ਇੰਨਾ ਖੁਦ ਨੂੰ ਤਰਾਸ਼ਦੇ ਨਾ ਜਿੰਨਾ ਅਸੀਂ ਦੂਜਿਆਂ ਵੱਲ ਵੇਖਦੇ, ਉਹ ਕੀ ਕਰਦਾ, ਉਹ ਕੀ ਕਰਦਾ, ਉਹਨੇ ਇਦਾਂ ਕਿਉਂ ਕਰਤਾ, ਉਹਨੇ ਇਦਾਂ ਕਿਉਂ ਕਰਤਾ, ਉਹਦੇ 'ਚ ਆਹ ਕਮੀ, ਉਹਦੇ 'ਚ ਆਹ ਕਮੀ। ਦੂਜਿਆਂ ਵਿੱਚ ਨੁਕਸ ਕੱਢਦਿਆਂ ਜਿੰਨੀ ਉਮਰ ਅਸੀਂ ਜਾਇਆ ਕਰ ਦਿੰਦੇ ਆ ਨਾ, ਜੇ ਕਿਤੇ ਖੁਦ ਦੇ ਉੱਤੇ ਇੰਨਾ ਕੰਮ ਕਰਦੇ, ਖੁਦ ਨੂੰ ਤਰਾਸ਼ਦੇ, ਤੇ ਸੱਚੀ ਗੱਲ ਏ ਅਸੀਂ ਫਿਰ ਮਨੁੱਖ ਤੋਂ ਫਰਿਸ਼ਤੇ ਬਣ ਜਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਪੜ੍ਹਨਾ ਆਪਾਂ, ਪਰ ਉਸ ਤੋਂ ਪਹਿਲੇ ਅੱਜ ਇੱਕ ਅਸੀਸ ਦੇ ਦੇਣਾ। ਐਤਵਾਰ ਮੈਰੀਲੈਂਡ USA ਦੀ ਵੱਡੀ ਯੂਨੀਵਰਸਿਟੀ ਵੱਲੋਂ ਦਾਸ ਨੂੰ ਅੱਜ ਜੋ ਸੇਵਾਵਾਂ ਚੱਲ ਰਹੀਆਂ ਨੇ, ਉਹਦੇ ਸੰਬੰਧ ਦੇ ਵਿੱਚ ਡਾਕਟਰੀਏਟ ਦੀ ਡਿਗਰੀ ਮਿਲੀ ਹੈ। ਉਹ ਅਵਾਰਡ ਨਾਲ ਉਹਨਾਂ ਨੇ ਸਨਮਾਨਿਤ ਕੀਤਾ। ਇਹ ਮੇਰਾ ਨਹੀਂ, ਤੁਹਾਡਾ ਸਾਰਿਆਂ ਦਾ ਅਵਾਰਡ ਹੈ। ਤੇ ਜੋ ਇਹ ਸਮਾਜਿਕ ਸੇਵਾਵਾਂ ਗੁਰੂ ਪਿਤਾ ਜੀ ਕਰਵਾ ਰਹੇ ਨੇ, ਪਿਤਾ ਜੀ ਕਿਰਪਾ ਕਰਕੇ ਵਿਦਿਆ ਦੇ ਖੇਤਰ ਦੇ ਵਿੱਚ ਸੇਵਾਵਾਂ ਲੈ ਰਹੇ, ਹਸਪਤਾਲਾਂ ਦੀ ਸੇਵਾ ਲੈ ਰਹੇ, ਹੋਰ ਜਿਹੜੇ ਕਾਰਜ ਸਭ ਨੂੰ ਪਤਾ ਹੈ। ਤੇ ਇਹ ਡਾਕਟਰੀਏਟ ਦੀ ਡਿਗਰੀ ਨਾਲ ਉਹਨਾਂ ਨੇ ਸਨਮਾਨਿਤ ਕੀਤਾ ਅਮਰੀਕਾ। ਸਤਿ ਸ੍ਰੀ ਅਕਾਲ। ਇਹ ਬੜੀ ਵੱਡੀ ਯੂਨੀਵਰਸਿਟੀ ਹੈ ਮੈਰੀਲੈਂਡ ਦੀ USA ਦੀ, ਤੇ ਉਹਨਾਂ ਨੇ ਬਹੁਤ ਸਾਰੀ ਖੋਜ ਕਰਨ ਤੋਂ ਬਾਅਦ ਫਿਰ ਅੰਮ੍ਰਿਤਸਰ ਸ਼ਹਿਰ ਵਿੱਚ ਤੁਹਾਡੇ ਬੱਚੇ ਨੂੰ ਚੁਣਿਆ। ਤੇ ਉਹਨਾਂ ਦਾ ਵੀ ਧੰਨਵਾਦ। ਤੇ ਸਭ ਤੋਂ ਵੱਧ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਗੁਰੂ ਰਾਮਦਾਸ ਬਾਪੂ ਜੀ ਦਾ, ਬਾਬਾ ਦੀਪ ਸਿੰਘ ਜੀ ਦਾ, ਬਾਬਾ ਆਨੰਦ ਸਿੰਘ ਜੀ ਦਾ, ਸਮੂਹ ਮਹਾਂਪੁਰਖਾਂ ਦਾ, ਤੇ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਦੀਆਂ ਅਸੀਸਾਂ ਵਰਤ ਰਹੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਕਹਿੰਦੇ ਹੁਣ ਤੁਸੀਂ ਆਪਣੇ ਨਾਮ ਅੱਗੇ ਵੀ ਲਾ ਸਕਦੇ, ਡਾਕਟਰ ਭਾਈ ਅਮਨਦੀਪ ਸਿੰਘ ਜੀ। ਉਹ ਲਾਉਣਾ ਨਹੀਂ ਲਾਉਣਾ ਬਾਅਦ ਦੀ ਗੱਲ, ਪਰ ਇਹ ਡਿਗਰੀ ਗੁਰੂ ਜੀ ਦੀ ਕਿਰਪਾ ਦੇ ਨਾਲ ਬਾਪੂ ਜੀ ਨੇ ਦਵਾਈ ਹੈ। ਇਹ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ। ਆਓ ਬੜੇ ਪਿਆਰ ਨਾਲ ਆਪਾਂ ਸ਼ਬਦ ਪੜ੍ਹੀਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਿਆਰੀ ਮਿੱਠੀ ਰਸਨਾ ਦੇ ਇਹ ਮਿੱਠੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 1141 ਨੰਬਰ ਅੰਗ ਦੇ ਉੱਤੇ ਦਰਜ। ਸਾਰੀ ਸੰਗਤ ਪਿਆਰ 'ਚ ਬੋਲਿਓ। ਬਾਪ ਹਮਾਰਾ ਸਦ ਚਰਨ ਜੀਵੀ, ਭਾਈ ਹਮਾਰੇ ਸਦ ਹੀ ਜੀਵੀ। ਇਹ ਅੱਜ ਮੈਂ ਜਿਹੜੇ ਦਿਨ ਸ਼ੁਰੂ ਹੋ ਰਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਵਿਛੋੜੇ ਦੇ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ, ਮਾਂ ਗੁਜਰੀ ਜੀ ਦੀ ਸ਼ਹਾਦਤ ਦੇ, ਉਹਦੇ ਸਬੰਧ ਦੇ ਵਿੱਚ ਮੈਂ ਬੜੀਆਂ ਜ਼ਰੂਰੀ ਅੱਜ ਬੇਨਤੀਆਂ ਕਰਨੀਆਂ ਨੇ। ਬਾਕੀ ਇਹ ਦਿਨਾਂ ਦੇ ਜਿਹੜੇ ਇਤਿਹਾਸ ਨੇ ਉਹ ਨਾਲ ਡੇਲੀ ਤੁਹਾਡੇ ਸਨਮੁਖ ਰੱਖਾਂਗੇ, ਪਰ ਅੱਜ ਮੈਂ ਏਡੀਆਂ ਜ਼ਰੂਰੀ ਬੇਨਤੀਆਂ ਕਰਨੀਆਂ ਕਿ ਇਹ ਦਿਨਾਂ ਵਿੱਚ ਅਸੀਂ ਕਰਨਾ ਕੀ ਹੈ। ਗੁਰੂ ਬਾਪੂ ਜੀ ਕਿਰਪਾ ਕਰਨ, ਮੇਰੇ ਸਿਰ ਤੇ ਹੱਥ ਰੱਖਣ। ਆਓ ਪਹਿਲੇ ਇਹ ਸ਼ਬਦ ਪੜ੍ਹਿਓ। ਬਾਪ ਹਮਾਰਾ ਸਦ ਚਰਨ ਜੀਵੀ। ਜਦੋਂ
ਬਾਪ ਦਾ ਇਦਾਂ ਗੁਰਬਾਣੀ ਵਿੱਚੋਂ ਲਫ਼ਜ਼ ਆਵੇ ਤੇ ਗੁਰੂ ਗੋਬਿੰਦ ਸਿੰਘ ਬੱਪੂ ਜੀ ਵੱਲ ਧਿਆਨ ਜਾਵੇ। ਭਾਈਆਂ ਦਾ ਜਦੋਂ ਭਾਈ ਹਮਾਰੇ ਸਦਕੀ ਜੀ ਵੀ ਉਦੋਂ ਸਾਹਿਬਜ਼ਾਦਿਆਂ ਵੱਲ ਧਿਆਨ ਜਾਵੇ। ਸਾਰੇ ਕਰਿਓ ਕਿਰਪਾ। ਬਾਪ ਹਮਾਰਾ ਸਦ ਚਰਨ ਜੀਵੇ, ਬਾਪ ਹਮਾਰਾ ਸਦ ਚਰਨ ਜੀਵੇ, ਭਾਈ ਹਮਾਰੇ ਸਦ ਹੀ ਜੀਵੇ, ਭਾਈ ਹਮਾਰੇ ਸਦ ਹੀ ਜੀਵੇ, ਸਦ ਹੀ ਜੀਵੇ, ਸਦ ਹੀ ਜੀਵੇ। ਪੜੋ। ਬਾਪ ਹਮਾਰਾ ਸਦ ਚਰਨ ਜੀਵੇ, ਬਾਪ ਹਮਾਰਾ ਸਦ ਚਰਨ ਜੀਵੀ, ਭਾਈ ਹਮਾਰੇ ਸਦ ਹੀ ਜੀਵੇ, ਭਾਈ ਹਮਾਰੇ ਸਦ ਹੀ ਜੀਵੀ, ਸਦ ਹੀ ਜੀਵੇ, ਸਦ ਹੀ ਜੀਵੇ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਕਲਗੀਆਂ ਵਾਲਿਆ, ਧੰਨ ਤੁਸੀਂ, ਧੰਨ ਤੁਹਾਡੀ ਮਾਂ, ਧੰਨ ਤੁਹਾਡੇ ਲਾਲ। मीत हमारे सदा अविनाशी, मीत हमारे सदा अविनाशी, कुटुंब हमारा निज घरवासी, हम सुख पाया तो सबे सुहेले, हम सुख पाया तो सबे सुहेले, गुरपुरे पिता संग मेले, बाप हमारा सद चरण जीवे, बाप हमारा सद चरण जीवी। ओ बाप कौन? सारे लो बापू दा नाम सारे। धन गुरु कलगियां वाले, धन गुरु बाचा वाले, धन गुरु कलगियां वाले, धन गुरु बाजा वाले। सारी संगत बोलो धन गुरु।
हमारा सद चरण जीवे आप हमारा सद चरण जीवे पाई हमारे सद ही जीवे भाई हमारे सद ही जीवी ਭਾਈਆਂ ਦਾ ਨਾਮ ਲਓਗੇ ਬੋਲੋ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਭਾਈ ਹਮਾਰੇ ਸਦ ਹੀ ਜੀਵੇ ਭਾਈ ਹਮਾਰੇ ਸਦ ਹੀ ਜੀਵੀ ਸਦ ਹੀ ਜੀਵੇ ਸਦ ਹੀ ਜੀਵੀ ਤਨ ਬਾਜਾਂ ਵਾਲੇ ਸਾਈਆਂ ਤੁਹਾਡੇ ਵਰਗੇ ਸਿਰਫ ਤੁਸੀਂ ਹੋ ਸਾਈਂ ਜੀ ਨਾ ਕੋਈ ਹੋਇਆ ਤੁਹਾਡੇ ਵਰਗਾ ਨਾ ਹੈ ਨਾ ਹੋ ਸਕਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮੰਦਰ ਮੇਰੇ ਸਭ ਤੇ ਉੱਚੇ ਬੋਲੋ ਮੰਦਰ ਮੇਰੇ ਸਭ ਤੇ ਉੱਚੇ ਦੇਸ ਮੇਰੇ ਬੇਅੰਤ ਅਪੂਛੇ ਰਾਜ ਹਮਾਰਾ ਸਤ ਹੀ ਨੇ ਚਲੇ ਰਾਜ ਹਮਾਰਾ ਸਦ ਹੀ ਨੇ ਚਲੇ ਮਾਲ ਹਮਾਰਾ ਅਖੋਟ ਅਬੇ ਚਲ ਪਾਪ ਹਮਾਰਾ ਸਦ ਚਰਨ ਜੀਵੇ ਆਪ ਹਮਾਰਾ ਸਦ ਚਰਨ ਜੀਵੀ ਭਾਈ ਹਮਾਰੇ ਸਦ ਹੀ ਜੀਵੇ ਭਾਈ ਹਮਾਰੇ ਸਦ ਹੀ ਜੀਵੀ ਸਦ ਹੀ ਜੀਵੇ ਸਦ ਹੀ ਜੀਵੀ
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਬਾਜਾ ਵਾਲਿਆ ਸੋਭਾ ਮੇਰੀ ਸਭ ਜੁਗ ਅੰਤਰ ਸੋਭਾ ਮੇਰੀ ਸਭ ਜੁਗ ਅੰਤਰ ਬਾਝ ਹਮਾਰੀ ਥਾਨ ਥਨੰਤਰ ਕੀਰਤ ਹਮਰੀ ਕਰ ਕਰ ਹੋਈ ਕੀਰਤ ਹਮਰੀ ਕਰ ਕਰ ਹੋਈ ਭਗਤ ਹਮਾਰੀ ਸਭਨੀ ਲੋਈ ਬਾਪ ਹਮਾਰਾ ਸਦ ਚਰਨ ਜੀਵੇ ਆਪ ਹਮਾਰਾ ਸਾਰੇ ਕੀਰਤਨ ਕਰੋ ਚਰਨ ਜੀਵੇ। ਭਾਈ ਹਮਾਰੇ ਸਦ ਹੀ ਜੀਵੇ ਭਾਈ ਹਮਾਰੇ ਸਦ ਹੀ ਜੀਵੀ। ਸਦ ਹੀ ਜੀਵੇ ਸਦ ਹੀ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਰੱਖੋ ਜੀ। ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ। ਨਵਾਂ ਸਾਲ ਗੁਰੂ ਦੇ ਨਾਲ ਇਸੇ ਸਬੰਧ ਦੇ ਵਿੱਚ 31 ਦਸੰਬਰ ਨੂੰ ਔਰ 1 ਜਨਵਰੀ ਨੂੰ ਵਿਸ਼ੇਸ਼ ਸਮਾਗਮ ਰੱਖੇ ਗਏ ਨੇ ਗੁਰਦੁਆਰਾ ਧੰਨ ਪੋਠੋਹਾਰ ਨਗਰ, ਨਾਰਥ ਐਵਨਿਊ, ਸਾਂਤਾ ਕਰੂਜ਼, ਵੈਸਟ ਮੁੰਬਈ ਵਿਖੇ। 31 ਦਸੰਬਰ ਨੂੰ ਸ਼ਾਮ ਨੂੰ 7 ਵਜੇ ਤੋਂ ਰਾਤ 12:30 ਵਜੇ ਤੱਕ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖਿਆ ਗਿਆ। ਅਸੀਂ ਪਹਿਲੀ ਵਾਰੀ ਮੁੰਬਈ ਇਹ ਚੁਪਹਿਰਾ ਜਪ ਤਪ ਸਮਾਗਮ ਕਰ ਰਹੇ ਹਾਂ ਔਰ ਸਾਰੇ ਪਰਿਵਾਰਕ ਮੈਂਬਰ ਜਿਹੜੇ ਤੁਸੀਂ ਰੋਜ਼ ਜੁੜਦੇ ਹੋ ਸਭ ਨੂੰ ਪਤਾ ਹੈ ਚੁਪਹਿਰਿਆਂ ਵਿੱਚ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਬਖਸ਼ਿਸ਼ਾਂ ਦੀਆਂ ਮੁੱਠਾਂ ਖੋਲ੍ਹਦੇ ਨੇ। ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਔਰ ਮੈਨੂੰ ਇਉਂ ਲੱਗਦਾ ਹੈ ਜਦੋਂ ਤੁਸੀਂ ਚੁਪਹਿਰੇ ਕੱਟਦੇ ਹੋ ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਕੇ ਤੁਹਾਡੇ ਦੁੱਖਾਂ ਨੂੰ, ਤੁਹਾਡੀਆਂ ਤਕਲੀਫਾਂ ਨੂੰ, ਤੁਹਾਡੇ ਰੋਗਾਂ ਨੂੰ ਕੱਟਦੇ ਨੇ। ਆਓ ਨਵੇਂ ਸਾਲ ਤੇ ਇਹ 2 ਸਮਾਗਮ 31 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ 7 ਵਜੇ ਸ਼ੁਰੂ ਹੋਣਾ ਹੈ। ਸਾਰੀਆਂ ਸੰਗਤਾਂ ਤਕਰੀਬਨ 6 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਲੰਗਰ ਪ੍ਰਸ਼ਾਦ ਛਕ ਕੇ
7 ਵਜੇ ਚੌਂਕੜੇ ਮਾਰ ਕੇ ਆਪਾਂ ਬਹਿ ਜਾਣਾ ਔਰ ਫਿਰ ਕੀਰਤਨ ਦੇ ਪ੍ਰਵਾਹ ਵੀ, ਜਪਜੀ ਸਾਹਿਬ ਜੀ ਦੇ ਪਾਠ, ਚੌਪਈ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਅਸੀਂ ਨਵੇਂ ਸਾਲ ਨੂੰ ਜੀ ਆਇਆਂ ਕਹਿਣਾ 31 ਦਸੰਬਰ ਨੂੰ। ਔਰ 1 ਜਨਵਰੀ ਨੂੰ ਰਾਤੀ ਇਸੇ ਜਗ੍ਹਾ ਤੇ 8:30 ਵਜੇ ਤੋਂ ਰਾਤ ਨੂੰ 10:30 ਵਜੇ ਤੱਕ ਵਿਸ਼ੇਸ਼ ਕੀਰਤਨ ਸਮਾਗਮ ਵੀ, ਜਿਹਦੇ ਵਿੱਚ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ 2 ਸਮਾਗਮ, 31 ਦਾ ਚੁਪਹਿਰਾ ਜਪ ਤਪ ਸਮਾਗਮ ਔਰ 1 ਦਾ 8:30 ਵਜੇ ਤੋਂ ਰਾਤ ਨੂੰ 10:30 ਵਜੇ ਤੱਕ, ਜੋ ਇਹ 2 ਸਮਾਗਮ ਗੁਰਦੁਆਰਾ ਧੰਨ ਪੋਠੋਹਾਰ ਨਗਰ, ਸਾਂਤਾ ਕਰੂਜ਼, ਵੈਸਟ ਮੁੰਬਈ, ਉਸ ਜਗ੍ਹਾ ਤੇ ਰੱਖੇ ਗਏ ਨੇ। ਮੇਰੀ ਸਭ ਨੂੰ ਬੇਨਤੀ ਹੈ, ਸਾਰੇ ਰੁਝੇਵਿਆਂ ਨੂੰ ਛੱਡ ਕੇ ਜਿਹੜੇ ਤੁਸੀਂ ਨੇੜੇ ਵਾਲੇ ਹੋ, ਤੁਸੀਂ ਤੇ ਪਹੁੰਚਣਾ ਹੀ ਪਹੁੰਚਣਾ। ਉਲਾਸਨਗਰ ਵਾਲਿਆਂ ਨੇ, ਮੁੰਬਈ ਦੀ ਸੰਗਤ ਨੇ, ਹੋਰ ਜੋ ਕਲਿਆਣ ਦੀ ਸੰਗਤ ਹੈ, ਹੋਰ ਜਿਹੜੇ ਵੀ ਇਲਾਕੇ ਨੇੜੇ ਪੈਂਦੇ, ਤੁਸੀਂ ਤੇ ਪਹੁੰਚਣਾ ਹੀ ਹੈ। ਪਰ ਮੇਰੀ ਇੱਕ ਬੇਨਤੀ ਹੈ, ਜੇ ਅੰਦਰ ਪ੍ਰੇਮ ਹੋਵੇ ਤੇ ਕਿਲੋਮੀਟਰ ਕੁਝ ਮਾਇਨੇ ਨਹੀਂ ਰੱਖਦੇ। ਸੂਰਤ ਵਾਲੇ ਵੀ ਆ ਜਿਓ, ਅਹਿਮਦਾਬਾਦ ਵੀ ਨਜ਼ਦੀਕ ਪੈਂਦਾ, 4-4 5-5 ਘੰਟੇ ਦਾ ਰਾਹ, ਕੁਝ ਮਾਇਨੇ ਨਹੀਂ ਰੱਖਦਾ। ਹੋਰ ਵੀ ਜਿਹੜੀਆਂ ਸੰਗਤਾਂ ਜਿੱਥੇ ਵੀ ਭਾਵਨਾ ਦੇ ਨਾਲ ਰੋਜ਼ ਜੁੜਦੀਆਂ ਜੇ ਨਾ, ਸਭ ਦੇ ਚਰਨਾਂ ਵਿੱਚ ਮੈਂ ਸੁਨਿਮਰ ਬੇਨਤੀ ਕਰਦਾ, ਸਾਰੇ ਰੁਝੇਵਿਆਂ ਨੂੰ ਛੱਡ ਕੇ ਆਪ ਜੀਆਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਜਿਹੜੇ ਪ੍ਰੇਮੀ ਉੱਥੇ ਰੁਕਣਾ ਚਾਹਣ, ਉਹ ਰੁਕਣ ਦਾ ਯੋਗ ਪ੍ਰਬੰਧ ਵੀ ਉੱਥੇ ਹੋ ਜਾਏਗਾ। ਸਾਰੇ ਸਮਾਗਮ ਦੀ ਜਾਣਕਾਰੀ ਟੀਵੀ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਿਹਾ, ਇਸ ਨੰਬਰ ਤੋਂ ਆਪ ਜੀ ਪ੍ਰਾਪਤ ਕਰ ਸਕਦੇ ਹੋ। ਭੁੱਲਿਓ ਨਾ, ਨਵਾਂ ਸਾਲ ਅਸੀਂ ਚੁਪਹਿਰਾ ਜਪ ਤਪ ਸਮਾਗਮ ਉਹਦੇ ਰੂਪ ਦੇ ਵਿੱਚ ਜੋ 31 ਤਰੀਕ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਚੜਾਉਣਾ ਹੈ, ਤੇ 1 ਤਰੀਕ ਦਾ ਵਿਸ਼ੇਸ਼ ਸਮਾਗਮ। ਇਹ ਦੋਵੇਂ ਸਮਾਗਮ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇਹ ਦੋਵੇਂ ਦਿਨਾਂ ਦੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ
ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਉਹ ਵੀ ਡਿਟੇਲ ਚੱਲ ਰਹੀ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਉਹ ਵੀ ਸੇਵਾ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਔਰ ਜਿਹੜੀਆਂ ਬਾਹਰ ਰਹਿਣ ਵਾਲੀਆਂ ਸੰਗਤਾਂ ਨੇ, ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਉਹਨਾਂ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਟਰਸਟ ਦਾ FCRA ਅਕਾਊਂਟ ਵੀ ਖੁੱਲ੍ਹ ਗਿਆ, ਉਹ ਵੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਹੁਣ ਸੰਗਤ ਸਿੱਧੀ ਜੋ ਬਾਹਰੋਂ ਕੋਈ ਸੇਵਾ ਭੇਜਣਾ ਚਾਹਵੇ, ਉਹ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ, ਤੁਸੀਂ ਸਕਰੀਨਸ਼ਾਟ ਲੈ ਲਓ, ਇਹ ਅਕਾਊਂਟ ਨੰਬਰ ਆਪਣੇ ਕੋਲ ਨੋਟ ਕਰ ਲਓ। ਜਦੋਂ ਤੁਹਾਡਾ ਮਨ ਬਣੇ ਬਾਹਰੋਂ ਸੇਵਾ ਭੇਜਣ ਦਾ, ਤੁਸੀਂ ਡਾਇਰੈਕਟਲੀ ਇਸ ਅਕਾਊਂਟ ਦੇ ਵਿੱਚ ਸੇਵਾ ਪਾ ਸਕਦੇ ਹੋ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ।
ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।